इंतज़ार बड़ी बुरी चीज़ है। बहुत दिन तो इंतज़ार है रिपोर्ट आवे। मैं उठी हाँ, देखिया जी पोस्ट आई हुई है। तो मैं देखा, लो जी ये आ गया जी NHS वालों ਲੈਟਰ ਆ ਗਿਆ ਵੇ, ਹਲੇ ਮੈਂ ਖੋਲ੍ਹਿਆ ਨਹੀਂ ਹੈ। ਪਹਿਲੇ ਮੈਂ ਕਿਹਾ ਮੈਂ ਤੁਹਾਡੇ ਨਾਲ ਸਲਾਮ ਦੁਆ ਕਰ ਲਵਾਂ। अस्सलाम वालेकुम, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਦਿਲ ਹੁਣ ਮੇਰਾ ਬੜਾ ਸ਼ਦੀਦ ਕਿਸਮ ਦਾ ਅੰਦਰੋਂ ਨਾ ਐਸਾ ਪਿਆ ਹੁੰਦਾ ਵੇ। ਤੇ ਹੁਣ ਮੈਂ ਦੇਖਦੇ ਹਾਂ ਅਸੀਂ ਕਿ ਰਿਪੋਰਟ ਵਿੱਚ ਕੀ ਆਇਆ ਵੇ, ਤੇ ਫਿਰ ਮੈਂ ਤੁਹਾਨੂੰ ਦੱਸਣੀ ਆ। ਕੋਈ ਮੇਰੇ ਮੁਸਤਫਾ ਦਾ ਬਾਕਸਿੰਗ ਬੈਨ ਪਿਆ। ਮੁਸਤਫਾ ਦੇਖੋ ਬਈ। ਤੇ ਇਹ ਮੈਂ ਇੱਥੇ ਰੱਖਿਆ ਡਰਾਇੰਗ ਰੂਮ 'ਚ, ਉੱਪਰ ਪਿਆ ਸੀ। ਮੈਂ ਇੱਥੇ ਰੱਖ ਲਿਆ ਕਿ ਵਿੱਚ ਆਉਂਦੇ ਜਾਂਦੇ ਮੈਨੂੰ ਨਜ਼ਰ ਆਉਂਦਾ ਰਹਿੰਦਾ। ਮੁਸਤਫਾ ਖੂਬ ਇਹਦੇ ਨਾਲ ਖੇਲਦਾ ਹੁੰਦਾ ਸੀ। ਤੇ ਚਲੋ ਜੀ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ, ਖੁਸ਼ਖਬਰੀ ਸੁਣਾ ਦੇਣਾ। ਅਲਹਮਦੁਲਿਲਾ, ਅਲਹਮਦੁਲਿਲਾ, ਅਲਹਮਦੁਲਿਲਾ ਕਿ ਰਿਪੋਰਟਾਂ ਜਿਹੜੀਆਂ ਨੇ ਸਹੀ ਆਈਆਂ ਨੇ। ਬਸ ਐਸਾ ਦਿਲ ਬੜਾ ਹੋ ਰਿਹਾ ਸੀ ਉਸ ਦਿਨ ਦਾ, ਪਰ ਸਾਰਿਆਂ ਦੀ ਦੁਆਵਾਂ, ਸਭ ਨੇ ਕੀਤੀਆਂ ਦੁਆਵਾਂ। ਸ਼ਬਨਮ ਹੁਸੈਨ ਤੇ ਉਜ਼ਮਾ, ਸ਼ਬੀਰ ਹੁਸੈਨ ਸਾਹਿਬ, ਲਾਇਬਾ, ਮਾਹਮ, ਨਤਾਸ਼ਾ, ਸਭ ਦਾ ਮੈਂ ਬੇਹੱਦ ਸ਼ੁਕਰੀਆ ਅਦਾ ਕਰਦੀ ਹਾਂ ਕਿ ਜਿਹੜਾ ਮੈਸੇਜ ਕਰਕੇ ਕਿਹਾ ਕਿ ਵੀ ਤੁਹਾਡੀ ਰਿਪੋਰਟਾਂ ਸਹੀ ਆਉਣਗੀਆਂ। ਅਸੀਂ ਤੁਹਾਡੇ ਲਈ ਦੁਆ ਕਰ ਰਹੇ ਹਾਂ, ਤੇ ਤੁਹਾਡੀ ਸਾਰਿਆਂ ਦੀ ਦੁਆਵਾਂ ਦਾ ਬੜਾ ਬੜਾ ਸ਼ੁਕਰੀਆ। ਕਿਉਂਕਿ ਦੁਆ ਜਿਹੜੀ ਹੁੰਦੀ ਹੈ ਉਹ ਤਕਦੀਰ ਨੂੰ ਜਿਹੜੀ ਬਦਲਦੀ ਹੈ ਨਾ, ਉਹ ਦੁਆ ਹੁੰਦੀ ਹੈ। ਤੇ ਦੁਆ ਲਈ ਜ਼ਰੂਰ ਕਹਿਣਾ ਚਾਹੀਦਾ ਵੇ। ਤੇ ਕभी ਕੋਈ ਤੁਹਾਨੂੰ ਮਿਲੇ, ਕੋਈ ਬਿਮਾਰੀ ਹੈ, ਤੁਹਾਨੂੰ ਕੋਈ ਪਰੇਸ਼ਾਨੀ ਹੈ, ਤੇ ਦੁਆ ਲਈ ਜ਼ਰੂਰ ਕਹਿ ਦਿਆ ਕਰੋ ਕਿ ਵੀ ਮੇਰੇ ਲਈ ਦੁਆ ਕਰਿਓ। ਪਤਾ ਨਹੀਂ ਅੱਲਾ ਕਿਹਦੀ ਸੁਣ ਲਵੇ। ਮੈਨੂੰ ਤੇ ਦੁਆ ਤੇ ਬੜਾ ਯਕੀਨ ਹੈ, ਕਿਉਂਕਿ ਕਾਤਬੇ ਤਕਦੀਰ, ਜਿਹਨੇ ਤਕਦੀਰ ਤੇ ਲਿਖ ਦਿੱਤੀ ਹੈ ਨਾ ਜਿਹੜੀ, ਉਹਨੂੰ ਫਿਰ ਕੋਈ ਚੀਜ਼ ਅਗਰ ਬਦਲੇਗੀ ਤਾਂ ਦੁਆ ਹੀ ਬਦਲੇਗੀ। ਤੇ ਉਹ ਦਿਲ ਨਾਲ ਦਿੱਤੀ ਹੋਈ ਦੁਆ ਵਾਕਈ ਲੱਗਦੀ। ਤੁਸੀਂ ਕਿਸੇ ਨਾਲ, ਔਰ ਖਾਸ ਕਰਕੇ ਪਤਾ ਨਹੀਂ ਕਿਹੜੇ ਬੰਦੇ ਦੀ ਦੁਆ ਤੁਹਾਨੂੰ ਲੱਗ ਜਾਵੇ, ਦਿਲ ਨਾਲ ਤੁਹਾਡੇ ਲਈ ਮੰਗ ਦਵੇ। ਤੇ ਇਸ ਤੋਂ ਦੁਆ ਲਈ ਸਾਡੇ ਵੱਡੇ ਬਜ਼ੁਰਗ ਇਹ ਕਹਿੰਦੇ ਹੁੰਦੇ ਸਨ ਕਿ ਵੀ ਦੁਆ ਲਈ ਜ਼ਰੂਰ ਕਹੋ। ਕੋਈ ਬਿਮਾਰ ਹੁੰਦਾ ਸੀ, ਕੋਈ ਪਰੇਸ਼ਾਨੀ, ਸਪੈਸ਼ਲੀ ਬਿਮਾਰੀ ਦੀ ਹਾਲਤ 'ਚ, ਔਰ ਬਿਮਾਰ ਜਿਹੜਾ ਹੁੰਦਾ ਸੀ ਉਹਦੇ ਕੋਲ ਜਾਂਦੇ ਸਨ ਲੋਕ ਸਪੈਸ਼ਲੀ ਕਿ ਸਾਨੂੰ, ਸਾਡੇ ਵਾਸਤੇ ਦੁਆ ਕਰੋ। ਤੁਹਾਡੀ ਇਸ ਵੇਲੇ ਤੁਸੀਂ ਇਸ ਹਾਲਤ ਵਿੱਚ ਹੋ ਕਿ ਅੱਲਾਹ ਤਾਲਾ ਦੇ ਜ਼ਿਆਦਾ ਨਜ਼ਦੀਕ ਹੋ, ਸਾਡੇ ਹੱਕ 'ਚ ਦੁਆ ਕਰੋ। ਪਹਿਲੇ ਲੋਕ ਬਿਮਾਰ ਹੋਣਾ, ਉਹਦੀ ਇਯਾਦਤ ਲਈ ਜਾਣਾ, ਤੇ ਉਹਨੂੰ ਫਿਰ ਰਿਕੁਐਸਟ ਕਰਨੀ ਕਿ ਸਾਡੇ ਲਈ ਦੁਆ ਕਰਿਓ। ਉਹਨਾਂ ਕੋਲ ਦੁਆ ਕਰਾਈ ਜਾਂਦੀ ਸੀ। ਤੇ ਇਸ ਲਈ ਦੁਆ ਲਈ ਜ਼ਰੂਰ ਕਹਿਣਾ ਚਾਹੀਦਾ। ਬਾਜ਼ ਲੋਕ ਆਪਣੀ ਪਰੇਸ਼ਾਨੀਆਂ, ਕੋਈ ਐਸੀ ਬਿਮਾਰੀ ਹੁੰਦੀ ਹੈ, ਕੁਛ ਉਹਨੂੰ ਛੁਪਾਉਂਦੇ ਨੇ ਕਿ ਅਸੀਂ ਨਹੀਂ ਦੱਸਣਾ ਜੀ ਕਿਸੇ ਨੂੰ ਹੈ ਐਸਾ। ਔਰ ਖਾਸ ਕਰ ਕੈਂਸਰ ਜੈਸੇ ਮਰਜ਼ ਨੂੰ ਤੇ ਲੋਕ ਬਹੁਤ ਜ਼ਿਆਦਾ ਛੁਪਾਉਂਦੇ ਨੇ ਕਿ ਨਹੀਂ ਜੀ ਪਤਾ ਨਹੀਂ ਕੀ ਹੋ ਜਾਏਗਾ ਅਗਰ ਕਿਸੇ ਨੂੰ ਅਸੀਂ ਦੱਸ ਦੇਵਾਂਗੇ। ਇਹਦੇ ਨਾਲ ਕੁਛ ਨਹੀਂ ਹੁੰਦਾ। ਉਹ ਬਿਮਾਰੀ ਹੈ ਅੱਲਾ ਵੱਲੋਂ ਆਉਂਦੀ, ਬਿਮਾਰੀ ਕੋਈ ਵੀ ਆਉਂਦੀ ਹੈ, ਹਰ ਅਜ਼ਮਾਇਸ਼ ਅੱਲਾ ਵੱਲੋਂ ਹੈ। ਤੇ ਉਹ ਕੀ ਕਹਿੰਦੇ ਨੇ, ਅਗਰ ਆਉਂਦੀ ਹੈ ਤਾਂ ਤੁਸੀਂ ਉਹਨੂੰ ਕਿਸੇ ਨੂੰ ਦੁਆ ਲਈ ਜ਼ਰੂਰ ਕਹੋ। ਬਹਿਰ ਅਲਹਮਦੁਲਿਲਾ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਜਿਹੜੀਆਂ ਨੇ ਉਹ ਕੰਮ ਆਈਆਂ। ਤੇ ਉਹਨਾਂ ਨੇ ਕਿਹਾ ਕਿ ਕੋਈ ਐਸੇ ਸਾਈਨ ਨਹੀਂ ਨੇ, ਤੇ ਬਹਿਰ ਮਜ਼ੀਦ ਫਿਰ ਚੈੱਕਅਪ ਹੁੰਦਾ ਰਹੇਗਾ। ਤੇ ਤੁਹਾਨੂੰ ਕੋਈ ਦਰਮਿਆਨ ਵਿੱਚ ਕੋਈ ਐਸੀ ਫੀਲਿੰਗ ਹੋਵੇ ਤੇ ਤੁਸੀਂ ਫਿਰ ਦਿਖਾ ਲਵੋ। ਤੇ ਮੈਂ ਉਹ ਫਿਰ ਬੰਦਾ ਰਜੂ ਕਰ ਹੀ ਲੈਂਦਾ ਡਾਕਟਰ ਵੱਲੋਂ। ਤੇ ਅੱਜ ਮੈਂ ਬੜੀ ਹੈਪੀ ਹਾਂ ਜੀ ਅਲਹਮਦੁਲਿਲਾ। ਹੁਣ ਕੀ ਕਹਿੰਦੇ ਨੇ, ਅਸੀਂ ਉੱਠ ਕੇ ਆਪਣੇ ਕੰਮ ਕਾਜ ਸ਼ੁਰੂ ਕਰੀਏ, ਰੋਜ਼ਾਨਾ ਦੇ ਰੂਟੀਨ ਦੇ ਜਿਹੜੇ ਕੰਮ ਕਰਨੇ ਨੇ ਉਹ ਕੰਮ ਸ਼ੁਰੂ ਕਰੀਏ। ਤੇ ਫਿਰ ਜ਼ਾਹਿਰ ਰੋਜ਼ ਦਾ ਟਾਈਮ ਹੋ ਜਾਣਾ ਵੇ। ਤੇ ਕੰਮ ਮੇਰੇ ਉਹੀ ਨੇ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਕਿ ਜਿਹੜੇ ਮੈਂ ਅੱਜ ਕੱਲ੍ਹ ਕਰ ਰਹੀ ਹਾਂ ਕਿ ਨੀਚੇ ਥੋੜ੍ਹਾ ਜਿਹਾ ਨਿਪਟਾ ਕੇ ਜਾਂਦੀ ਹਾਂ। ਉਸ ਤੋਂ ਬਾਅਦ ਫਿਰ ਮੈਂ ਆਪਣਾ ਉੱਪਰ ਜਾ ਕੇ ਇਸਤਰੀ ਵਗੈਰਾ ਸਮੇਟ ਰਹੀ ਹਾਂ, ਆਪਣੇ ਬੈਗ ਸ਼ੈਕ ਜਿਹੜੇ ਖੋਲ੍ਹੇ ਨੇ। ਫਿਰ ਮੈਂ ਮਿਲਣੀ ਹਾਂ, ਮੈਂ ਤੁਹਾਨੂੰ ਜ਼ਰਾ ਇੱਥੇ ਦਿਖਾ ਦਿੰਦੀ ਹਾਂ ਨਕਸ਼ਾ। ਦੇਖ ਲਓ ਜੀ, ਇੱਥੇ ਮੈਂ ਬੈਠਣੀ ਆ। ਇਹ ਮੇਰਾ ਮਖਸੂਸ ਸੋਫਾ ਵੇ। ਇੱਥੇ ਮੇਰਾ ਫੋਨ ਵੀ ਪਿਆ ਹੁੰਦਾ ਵੇ, ਨਾਲ ਮੇਰੀ ਦਵਾਈ ਵੀ ਪਈ ਹੈ, ਸੈਰੀ ਨੂੰ ਖਾਂਦੀ ਆ ਨਾ। ਇੱਥੇ ਮੇਰਾ ਜਿਹੜਾ ਮਖਸੂਸ ਹੈ ਵੇ। ਔਰ ਮੁਸਤਫਾ ਇਸ ਸੋਫੇ ਦੇ ਉੱਪਰ ਆ ਕੇ ਫੌਰਨ ਬੈਠ ਜਾਂਦਾ ਸੀ। ਜਿਵੇਂ ਮੈਂ ਬੈਠਣ ਲੱਗ ਨਹੀਂ ਸਕਿਆ ਸੀ, ਨਹੀਂ ਤਾਂ ਜੰਪ ਮਾਰ ਕੇ ਬੈਠ ਜਾਂਦਾ ਸੀ। ਹੁਣ ਉਸ ਦਿਨ ਦਾ ਕਿਸੇ ਨੇ ਕੀਤਾ ਹੀ ਨਹੀਂ ਮੇਰੇ ਨਾਲ, ਵਰਨਾ ਜਿਵੇਂ ਮੈਂ ਆ ਕੇ ਬਹਿਣ ਲੱਗ ਨਹੀਂ ਸਾਂ, ਮੁਸਤਫਾ ਦੀ ਜੰਪ ਮਾਰ ਕੇ ਬਹਿ ਜਾਣਾ ਕਿ ਇਹ ਮੇਰਾ ਸੋਫਾ ਹੈ। ਤੇ ਇਹ ਜੀ ਨਾਲ ਦੇ ਸੋਫੇ ਨੇ, ਇਹ ਮੇਰਾ ਬਲੈਂਕਟ ਪਿਆ, ਮੈਂ ਸੈਰੀ ਨੂੰ ਲਿਆ ਸੀ, ਇੱਥੇ ਬੈਠੀ ਸਾਂ, ਮੈਂ ਤੈਅ ਕਰਕੇ ਰੱਖਾਂਗੀ। ਤੇ ਇਹ ਲਓ ਜੀ, ਤੇ ਮੁਸਤਫਾ ਦੇ ਗਲਵਸ ਪਏ ਨੇ। ਇਹ ਮੇਰੇ ਪੀੜੀ ਹੈ, ਬੜੀ ਖੂਬਸੂਰਤ ਜੀ ਪੀੜੀ ਹੈ ਜਿਹੜੀ ਫੁੱਟ ਸਟੂਲ ਕਹਿ ਲਓ ਕਿ ਤੁਸੀਂ ਪੀੜੀ ਬੈਠ ਵੀ ਸਕਦੇ ਹੋ। ਤੇ ਲੇਕਿਨ ਇਹ ਤਾਂ ਪੈਰ ਰੱਖਣੀ ਹੈ ਸੋਫੇ 'ਤੇ ਬੈਠ ਕੇ ਨਾ, ਤੇ ਥੋੜ੍ਹੇ ਜਿਹੇ ਪੈਰ ਰੱਖ ਲੈਂਦੀ ਉਹਦੇ ਉੱਪਰ। ਤੇ ਬਈ ਇਹ ਜੀ ਇਸ ਕਮਰੇ ਦਾ ਨਕਸ਼ਾ। ਇਹਨੇ ਇੱਕ ਛੋਟਾ ਜਿਹਾ ਫਾਨੂਸ ਵੀ ਲੱਗਿਆ ਹੋਇਆ ਵੇ। ਤੇ ਇੱਥੇ ਸਭ ਤੋਂ ਜ਼ਿਆਦਾ ਖੂਬਸੂਰਤ ਜਿਹੜੀ ਚੀਜ਼ ਹੈ ਨਾ, ਉਹ ਹੈ ਬਾਹਰ ਦਾ ਨਜ਼ਾਰਾ ਵੇ। ਇਹ ਨਜ਼ਾਰਾ ਇੰਨਾ ਖੂਬਸੂਰਤ ਲੱਗਦਾ ਵੇ। ਬਸ ਮੈਂ ਸੁਬਾਹ ਉੱਠ ਕੇ ਆ ਕੇ ਜੋ ਵਿੰਡੋ ਖੋਲ੍ਹਣੀ ਆ ਨਾ, ਸਭ ਤੋਂ ਪਹਿਲੇ ਬਾਹਰ ਨਜ਼ਰ ਪੈਂਦੀ ਹੈ
ਉਹ ਤੂਫਾਨ ਹੋਵੇ, ਬਾਰਿਸ਼ ਹੋਵੇ, ਹਵਾ ਹੋਵੇ, ਧੁੱਪ ਹੋਵੇ, ਇੰਨਾ ਖੂਬਸੂਰਤ ਮੰਜ਼ਰ ਸਾਰਾ ਲੱਗਦਾ ਹੋਵੇ ਨਾ, ਮੈਂ 1 ਮਿੰਟ ਲਈ ਜ਼ਰੂਰ ਬਾਹਰ ਦੇਖਣੀ ਹੈ। ਸਬਜ਼ਾ ਹੀ ਸਬਜ਼ਾ ਔਰ ਖੂਬਸੂਰਤੀ। ਅੱਜ ਹਵਾ ਦਾ ਸ਼ੁਕਰ ਹੈ, ਸ਼ੋਰ ਨਹੀਂ ਹੈ, ਹਵਾ ਘੱਟ ਹੈ, ਠੰਡਕ ਤੇ ਹੈ ਵੇ। ਮੈਂ ਖਿੜਕੀ ਖੋਲੀ ਹੈ, ਪਰ ਅभी कुछ तेज़ हवावां नहीं। 2 दिन पहले बड़िया तेज़ हवावां चलियां ने बई इत्थे। नाश्ते का समान खत्म होया सी, नाल फ्रूट, खरबूजा, अंडे, मक्खन, जैम, दही, केला, अमरूद, पैनकेक ਤੇ ਐਪਲ। ਇਹ ਸਮਾਨ ਆ ਗਿਆ ਜੀ। ਹੁਣ ਮੈਂ ਰੱਖਣ ਲੱਗੀ ਹਾਂ, ਇਹਨੂੰ ਸੰਭਾਲਾਂਗੇ ਅਸੀਂ, ਫਰਿੱਜ ਵਿੱਚ ਰੱਖਾਂਗੇ ਇਹਨੂੰ, ਅਤੇ ਫਿਰ ਨਾਲ ਪੂਰਾ ਹਫ਼ਤਾ ਸਾਰੇ ਅੰਡੇ, ਬ੍ਰੈਡ, ਜੈਮ ਇਹ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ। ਫਰੂਟ ਵੀ ਔਰ ਪੈਨਕੇਕ ਵੀ ਬੜਾ ਅੱਛਾ ਵੀ, ਮੈਂ ਬਹੁਤ ਮਜ਼ੇ ਦਾ ਲੱਗਦਾ। ਰੋਜ਼ ਤਾਂ ਨਹੀਂ ਮੈਂ ਖਾਂਦੀ ਹਾਂ, ਲੇਕਿਨ ਕਦੀ ਕਦੀ ਮੈਂ ਖਾਂਦੀ ਹੁੰਦੀ ਹਾਂ। ਬਹੁਤ ਮਜ਼ੇ ਦਾ ਆਈਟਮ ਹੈ। ਅਤੇ ਦਹੀਂ ਵੀ ਜਿਹੜਾ ਮੇਰਾ ਫੇਵਰੇਟ ਹੈ, ਅਤੇ ਨਾਲੋਂ ਨਾਲ ਅਸੀਂ ਇਹਨੂੰ ਵੀ ਖਾਂਦੇ ਹਾਂ। ਰਾਫੇ ਲਈ ਪਰਾਠਾ ਬਣ ਰਿਹਾ ਹੈ। ਅਸੀਂ ਤਾਂ ਅੱਜ ਖਾਣਾ ਹੈ KFC। ਰਾਫੇ ਨੇ ਸਿਰਫ ਸਟਿਪਸ ਖਾਣੀਆਂ ਨੇ, ਇਸ ਤੋਂ ਫਿਰ ਉਹਦੇ ਵਾਸਤੇ ਇੱਕ ਨਾਲ ਪਰਾਠਾ ਵੀ ਬਣ ਰਿਹਾ। ਰਾਫੇ ਸੈਰੀ ਵੀ ਪਰਾਠਾ, ਰਾਤ ਵੀ ਪਰਾਠਾ, ਸ਼ਾਮ ਵੀ ਪਰਾਠਾ, ਹਰ ਟਾਈਮ ਪਰਾਠਾ ਖਾਂਦਾ। हेलो राफे, क्या खा रहे राफे? चिकन खा रहे। इफ्तार ख़त्म हो गई है, टेबल बिल्कुल साफ़ कर दिता, क्लीन कर दिता वे। तो हुण इह टेबल नूं असीं छोटा करांगे। इत्थे थोड़ा जदों सानूं ज़रूरत हुंदी है इहनूं बढ़ा लैंदे आ, ते हुण इहनूं करके फिर अंदर इहनूं कर देवांगे ताकि छोटा हो जाए, तो दरवाज़ा जिहड़ा वे पूरा खुल जाए। इस तो रोज़े के टाइम तो फिर असीं खोलने इहनूं बड़ा करने आ, ताकि सारियां चीज़ां खुलियां खुलियां आ जान। इत्थे चाय 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 भी रोज़ा खोलदी चाह चाहिदी है, तो फिर एक बारी चाह वाल असीं हो गए आ। ए लो जी, कितनी तेरा रुतबा कटना, जे हंस के बुला लवे किधरे। भी मैनूं बड़ा मुश्किल लगता वे, हत्थ एक हत्थ दे नाल ਉਹ फड़ना और एक हत्थ दे नाल जिहड़ा कैमरा और एक हत्थ दे नाल जिहड़ा चलो भी चाय हो गई तैयार। सोला बड़ा सोहना रंग आया वे, हाय ज़बरदस्त चाय। हुण असीं बैठिए सुकून दे नाल थोड़ी देर ते चाय दा लुत्फ उठाइए।